ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 28 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੋਹਲ ਐਂਟੀਲੀਓਪ, ਜਸਵਿੰਦਰ ਸਿੰਘ ਨਾਗਰਾ ਰੋਜ਼ਬੈਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫ੍ਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜੇਕ ਕਲੇਟਨ ਜੋ ਆ ਉਹ ਇਸ ਟਾਈਮ ਉਹਨਾਂ ਨੂੰ ਕਨਫਰਮ ਕਰ ਦਿੱਤਾ ਗਿਆ ਹੈ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ। ਤੇ ਪਾਰਟੀ ਲਾਈਨ ਦੇ ਮੁਤਾਬਕ ਹੀ ਵੋਟਾਂ ਪਈਆਂ, 51 ਉਹਨਾਂ ਦੇ ਹੱਕ ਦੇ ਵਿੱਚ ਪਈਆਂ, 47 ਜਿਹੜੀਆਂ ਆ ਉਹਨਾਂ ਦੇ ਅਗੇਂਸਟ ਪਈਆਂ ਹੈਗੀਆਂ, ਮੋਸਟਲੀ ਜਿਹੜੇ ਡੈਮੋਕ੍ਰੇਟ। ਸੋ ਜੇਕ ਕਲੇਟਨ ਉਹੀ ਬੰਦਾ ਆ ਜਿਹਨੇ ਰਿਫਿਊਜ਼ ਕਰ ਦਿੱਤਾ ਸੀ ਵੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹ 2020 ਦੀਆਂ ਇਲੈਕਸ਼ਨਾਂ ਦੇ ਵਿੱਚ ਜਿੱਤੇ ਹੈਗੇ ਆ। ਸੋ ਡੈਮੋਕ੍ਰੇਟਸ ਨੂੰ ਨਾਲ ਉਹਨੂੰ ਕਿਹਾ ਵੀ ਮੈਂ ਰਲ ਕੇ ਜ਼ਰੂਰ ਚੱਲੂਗਾ, ਪਰ ਦੇਖਦੇ ਆ ਹੁਣ ਕਿੱਥੇ ਕੁ ਚੱਲਦੇ ਆ। ਪਰ ਪਾਰਟੀ ਲਾਈਨ ਦੇ ਅਲੋਂਗ ਹੀ ਜਿਹੜੀਆਂ ਆ ਵੋਟਾਂ ਪੈ ਕੇ ਉਹਨਾਂ ਦੀ ਜਿਹੜੀ ਕਨਫਰਮੇਸ਼ਨ ਹੋ ਗਈ ਹੈਗੀ ਆ। ਸੋ ਨੈਸ਼ਨਲ ਇੰਟੈਲੀਜੈਂਸ ਦੇ ਹੁਣ ਜਿਹੜੇ ਚੀਫ ਆ, ਜਿਹੜੇ ਨੈਕਸਟ ਆ, ਉਹ ਜੇ ਕਲੇਟਨ ਹੋਣਗੇ ਜੀ। ਅਗਲੀ ਜਿਹੜੀ ਖਬਰ ਹੈ, ਜਿਵੇਂ ਆਪਾਂ ਅਮਰੀਕਾ ਦੇ ਫੈਡਰਲਿਜ਼ਮ ਦੀ ਜਿਹੜੀ ਹੈ ਮਿਸਾਲ ਦਿੰਦੇ ਹਾਂ, ਤੇ ਅਮਰੀਕਾ ਦਾ ਫੈਡਰਲਿਜ਼ਮ ਅਮਰੀਕਾ ਦੇ ਵਿੱਚ ਹੀ ਨਹੀਂ, ਦੁਨੀਆ ਭਰ ਦੇ ਵਿੱਚ ਪੜ੍ਹਾਇਆ ਵੀ ਜਾਂਦਾ ਹੈ, ਕਿਉਂਕਿ ਇਹਦੀਆਂ ਬਹੁਤ ਸਾਰੀਆਂ ਖੂਬਸੂਰਤੀਆਂ ਨੇ। ਪਰ ਸਿਆਸਤ ਜਿਹੜੀ ਆਪਣੇ ਤਰੀਕੇ ਦੇ ਨਾਲ ਚੱਲਦੀ ਹੈ। ਇਸ ਟਾਈਮ ਜੇ ਗੱਲ ਕਰੀਏ ਕਲੀਨ ਐਨਰਜੀ ਮਾਮਲੇ ਦੀ, ਤਾਂ ਟਰੰਪ ਪ੍ਰਸ਼ਾਸਨ ਨੇ ਕਲੀਨ ਐਨਰਜੀ ਦੇ ਮਾਮਲੇ ਦੇ ਵਿੱਚ ਕਹਿੰਦੇ ਵੀ ਕੈਲੀਫੋਰਨੀਆ ਸਮੇਤ ਜਿਹੜੀਆਂ ਹੋਰ ਬਲੂ ਸਟੇਟਸ ਨੇ ਉਹਨਾਂ ਨੂੰ ਟਾਰਗੇਟ ਕੀਤਾ। ਅਦਾਲਤੀ ਦਸਤਾਵੇਜ਼ਾਂ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਕਿ ਟਰੰਪ ਪ੍ਰਸ਼ਾਸਨ ਨੇ ਪਿਛਲੇ ਸਾਲ ਰੱਦ ਕੀਤੇ ਗਏ ਜਿਹੜੇ $7.6 ਬਿਲੀਅਨ ਦੇ ਜਿਹੜੇ ਕਲੀਨ ਐਨਰਜੀ ਗ੍ਰਾਂਟ ਦੇ ਜਿਹੜੇ ਫੰਡ ਸੀਗੇ ਜਾਂ ਗ੍ਰਾਂਟਾਂ ਸੀਗੀਆਂ, ਉਹ ਕਿਸੇ ਤਕਨੀਕੀ ਜਾਂ ਆਰਥਿਕ ਕਾਰਨਾਂ ਕਰਕੇ ਨਹੀਂ, ਬਲਕਿ ਰਾਜਾਂ ਦੀ ਜਿਹੜੀ ਰਾਜਨੀਤਿਕ ਪਛਾਣ ਵੀ ਉਹ ਡੈਮੋਕ੍ਰੇਟ ਨੇ, ਉਹਨਾਂ ਦੇ ਆਧਾਰ ਦੇ ਉੱਤੇ ਰੱਦ ਕੀਤੇ ਗਏ ਸੀ। ਕੈਲੀਫੋਰਨੀਆ ਦੇ ਇਸ ਦੇ ਉੱਤੇ ਇਸ ਗੱਲ ਦਾ ਅਸਰ ਇਹ ਪਿਆ ਵੀ ਇੱਥੇ ਲਗਭਗ 79 ਪ੍ਰੋਜੈਕਟ ਸੀ, ਉਹਨਾਂ ਦੀ ਜਿਹੜੀ ਫੰਡਿੰਗ ਸੀ ਵੱਧ ਵਾਟੇ ਜਿਹੜੀ ਲਟਕ ਗਈ, ਤੇ ਜਿਹਦੇ ਵਿੱਚ ਰਾਜ ਦੇ ਕਈ ਜਿਹੜੇ ਇਹਦੇ ਵਿੱਚ ਇੱਕ ਹਾਈਡਰੋਜਨ ਹੱਬ ਦੇ ਲਈ ਮਿਲਣਾ ਸੀਗਾ 1.2 ਬਿਲੀਅਨ, ਉਹ ਵੀ ਸ਼ਾਮਲ ਹੈ। ਹੁਣ ਅਦਾਲਤੀ ਕਾਰਵਾਈ ਦੇ ਮਾਮਲੇ ਦੀ ਜੇਕਰ ਗੱਲ ਕਰੀਏ ਤਾਂ DOE, ਜਿਹਨੂੰ ਡਿਪਾਰਟਮੈਂਟ ਆਫ ਐਨਰਜੀ ਕਹਿ ਦਿੰਦੇ ਆ, ਉਹਨੇ ਅਦਾਲਤ ਦੇ ਵਿੱਚ ਖੁਦ ਇਹ ਗੱਲ ਮੰਨੀ ਹੈ ਕਿ ਫੰਡਿੰਗ ਦੇ ਮਾਮਲੇ ਦੇ ਵਿੱਚ ਜਾਂ ਫੰਡਿੰਗ ਨੂੰ ਰੱਦ ਕਰਨ ਦੇ ਮਾਮਲੇ ਦੇ ਵਿੱਚ ਜਿਹੜਾ ਫੈਸਲਾ ਸੀਗਾ ਉਹ ਸਿਰਫ ਰਾਜਨੀਤਿਕ ਕਾਰਨਾਂ ਕਰਕੇ ਲਿਆ ਗਿਆ ਸੀਗਾ। ਫਿਲਹਾਲ ਅਦਾਲਤੀ ਕੇਸਾਂ ਤੇ ਸੰਘੀ ਜਾਂਚਾਂ ਦੇ ਰਾਹੀਂ ਕਹਿੰਦੇ ਵੀ ਇਸ ਫੰਡਿੰਗ ਨੂੰ ਦੁਬਾਰਾ ਬਹਾਲ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਸਕਦੀ ਹੈ। ਸੋ ਇਹ ਮਾਮਲਾ $7.6 ਬਿਲੀਅਨ ਦੀ ਜਿਹੜੀ ਫੰਡਿੰਗ ਆ ਉਸ ਦਾ ਸੀਗਾ। ਕਲੀਨ ਐਨਰਜੀ ਪ੍ਰੋਗਰਾਮਾਂ ਦੇ ਨਾਲ ਇਹ ਫੰਡਿੰਗ ਜੁੜੀ ਹੋਈ ਸੀ, ਜਿਹੜੀ ਕਿ ਫੈਡ ਵੱਲੋਂ ਜਾਂਦੀ ਸੀ ਰਾਜਾਂ ਨੂੰ, ਸਟੇਟਸ ਨੂੰ। ਉਸ ਮਾਮਲੇ ਦੇ ਵਿੱਚ ਹੁਣ ਖੁਲਾਸਾ ਇਹ ਹੋਇਆ ਕਿ ਸਿਰਫ ਸਟੇਟਾਂ ਨੂੰ ਡੈਮੋਕ੍ਰੇਟ ਹੋਣ ਕਰਕੇ ਉਹਨਾਂ ਦੀ ਜਿਹੜੀ ਇਹ ਫੰਡਿੰਗ ਆ ਉਹ ਰੋਕੀ ਗਈ ਸੀ। ਸੋ ਇਹ ਖੁਦ ਜਿਹੜੀ ਗੱਲ ਆ ਉਹ ਡਿਪਾਰਟਮੈਂਟ ਆਫ ਐਨਰਜੀ ਨੇ ਖੁਦ ਮੰਨਿਆ ਅਦਾਲਤ ਦੇ ਵਿੱਚ ਕਿ ਫੰਡ ਰੱਦ ਕਰਨ ਦਾ ਜਿਹੜਾ ਫੈਸਲਾ ਸੀਗਾ ਉਹ ਸਿਰਫ ਸਿਆਸੀ ਤੌਰ ਤੇ ਲਿਆ ਗਿਆ ਸੀਗਾ ਜੀ। US ਨੇ ਇਹ ਕਿਹਾ ਵੀ ਇੱਕ ਇਰਾਨੀਅਨ ਜਿਹੜੀ ਬਲਿਸਟਿਕ ਮਿਸਲ ਆ ਉਹਨੇ ਅਮਰੀਕਨ ਫੋਰਸਿਸ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਅਟੈਕ ਕੀਤਾ ਸੀ ਤੇ ਉਸ ਨੂੰ ਇੰਟਰਸੈਪਟ ਕਰ ਲਿਆ ਗਿਆ ਹੈਗਾ। ਕਿਸੇ ਤਰ੍ਹਾਂ ਦਾ ਵੀ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈਗਾ। ਦੂਸਰੇ ਪਾਸੇ ਜਿਹੜਾ ਇਕੱਠੇ ਜੁਆਇੰਟ US ਤੇ ਸਾਊਦੀ ਸਟ੍ਰਾਈਕ ਜਿਹੜੀ ਚੱਲ ਰਹੀ ਹੈਗੀ ਆ, ਉਹਦੇ ਵਿੱਚ ਸੈਂਟਰਲ ਕਮਾਂਡ ਨੇ ਇਹ ਕਿਹਾ ਵੀ US ਮਿਲਟਰੀ ਤੇ ਸਾਊਦੀ ਅਰੇਬੀਆ ਫੋਰਸਿਸ ਨੇ ਇਕੱਠੇ ਹੋ ਕੇ ਇੱਕ ਅਟੈਕ ਕੀਤਾ ਹੈਗਾ ਇਰਾਨ ਦੇ ਵਿੱਚ, ਜਿਹੜੇ ਜਿਹੜੇ ਟੈਰਰਿਸਟ ਆ ਇਰਾਕ ਦੇ ਵਿੱਚ, ਉੱਥੇ ਅਟੈਕ ਕੀਤਾ ਗਿਆ ਹੈਗਾ। ਦੂਸਰੇ ਪਾਸੇ ਜਿਹੜੀ ਡਿਪਲੋਮੈਟਿਕ ਐਕਟੀਵਿਟੀ ਆ ਉਹ ਚੱਲ ਰਹੀ ਆ। ਪ੍ਰੈਜ਼ੀਡੈਂਟ ਟਰੰਪ ਹੁਣੀ ਅੱਜ
ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ ਉਹਨਾਂ ਨਾਲ ਵੀ ਮਿਲੇ ਹੈਗੇ ਆ ਵਾਈਟ ਹਾਊਸ ਦੇ ਵਿੱਚ, ਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਨਾਲ ਵੀ ਮਿਲੇ ਹੈਗੇ ਆ। ਤੇ 5 ਮਹੀਨੇ ਹੋ ਚੱਲੇ ਆ ਜਦੋਂ ਦਾ ਅਟੈਕ ਸ਼ੁਰੂ ਹੋਇਆ ਆ। ਫਰਵਰੀ 28 ਨੂੰ ਜੋ ਸ਼ਾਰਿਕ ਤਿਆਬਾ ਕਰਕੇ ਸਕੂਲ ਸੀ ਜਿੱਥੇ ਸਟ੍ਰਾਈਕ ਹੋਈ ਸੀ, US ਮਿਲਟਰੀ ਜਦੋਂ ਸਟ੍ਰਾਈਕ ਕਰ ਰਹੀ ਸੀ, ਉਸ ਟਾਈਮ ਦੇ ਉੱਤੇ 168 ਬੱਚਿਆਂ ਦੀ ਮੌਤ ਤੇ 14 ਅਡਲਟ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਸੀ। ਸੋ ਇਹ ਖਬਰ ਆਉਣ ਤੋਂ ਬਾਅਦ ਪਈ ਅਮਰੀਕਾ ਨੇ ਆਲਰੇਡੀ ਜਿਹੜੀ ਸਟ੍ਰਾਈਕ ਕਰਨੀ ਈਰਾਨ ਦੇ ਉੱਤੇ ਬੰਦ ਕੀਤੀ ਹੋਈ ਆ। ਕੱਲ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ। ਉਸ ਤੋਂ ਬਾਅਦ ਅੱਜ ਅਮਰੀਕਾ ਵੱਲੋਂ ਇਹ ਕਨਫਰਮ ਕਰਨਾ ਵੀ ਈਰਾਨ ਵਾਲਿਆਂ ਨੇ ਅਮਰੀਕਨ ਬੇਸ ਦੇ ਉੱਤੇ ਜਿਹੜੀ ਮਿਜ਼ਾਈਲ ਸਿੱਟੀ ਆ ਉਹਦੇ ਨਾਲ ਤੇਲ ਦੀਆਂ ਕੀਮਤਾਂ ਦੇ ਉੱਤੇ ਅਸਰ ਪਿਆ ਹੈਗਾ। ਤੇਲ ਦੀਆਂ ਕੀਮਤਾਂ 5% ਉੱਪਰ ਚਲ ਗਈਆਂ ਹੈਗੀਆਂ। ਬ੍ਰੈਂਟ ਆਇਲ ਤੇ ਜਿਹੜਾ ਗਲੋਬਲ ਆਇਲ ਬੈਂਚਮਾਰਕ ਆ ਉਹ 1.13% ਅਪ ਗਿਆ $83 ਪਰ ਬੈਰਲ ਦੇ ਉੱਤੇ। ਸੋ ਇਹ ਜਿਹੜਾ ਆ ਇਸ ਇੱਕ ਖਬਰ ਦੇ ਨਾਲ ਜਿਹੜਾ ਆ ਤੇਲ ਇੱਕ ਵਾਰੀ ਫੇਰ ਉੱਪਰ ਗਿਆ ਹੈਗਾ। ਜੀ ਬਿਲਕੁਲ ਫਰਕ ਤਾਂ ਪੈਂਦਾ ਹੀ, ਜਿਵੇਂ ਜਿਵੇਂ ਸੂਚਨਾਵਾਂ ਆਉਂਦੀਆਂ ਨੇ ਉਸ ਆਧਾਰ ਦੇ ਉੱਤੇ ਬਾਜ਼ਾਰ ਵੀ ਜਿਹੜਾ ਉਹਨਾਂ ਸੂਚਨਾਵਾਂ ਦੇ ਉੱਤੇ ਜਿਹੜਾ ਉਹ ਡਿਪੈਂਡ ਕਰਦਾ। ਮਾਫ ਕਰਨਾ। ਅਗਲੀ ਜਿਹੜੀ ਖਬਰ ਆ ਉਹ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਆ। ਜਿਵੇਂ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਖਾਸੀਆਂ ਜਿਹੜੀਆਂ ਅਪਡੇਟ ਸੀ ਸਵੇਰੇ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕੀਤੀਆਂ ਗਈਆਂ ਸੀ। ਅਸਲ ਦੇ ਵਿੱਚ ਜਦੋਂ ਕੋਈ ਬੰਦਾ ਅਮਰੀਕਾ ਦੇ ਵਿੱਚ ਆ ਜਾਂਦਾ ਤੇ ਇਸ ਘੁੰਮਣ ਘੇਰੀ ਦੇ ਵਿੱਚ ਫਸ ਜਾਂਦਾ, ਫਿਰ ਉਹ ਕਈ ਚੀਜ਼ਾਂ ਦੇ ਉੱਤੇ ਇਤਬਾਰ ਕਰਨ ਲੱਗ ਪੈਂਦਾ। ਇਮੀਗ੍ਰੇਸ਼ਨ ਦੇ ਆਧਾਰ ਦੇ ਉੱਤੇ ਕਈ ਲੋਕਾਂ ਦੇ ਨਾਲ ਠੱਗੀ ਵੀ ਵੱਜ ਜਾਂਦੀ ਆ। ਵਾਸ਼ਿੰਗਟਨ ਦੇ ਵਿੱਚ ਸਥਿਤ ਇੱਕ ਅਜਿਹੀ ਲਾ ਫਰਮ ਹੈ ਜਿਹੜੀ ਬੀਬੀ ਜਿੱਥੋਂ ਦੀ ਬੀਬੀ ਲੋਕਾਂ ਨੂੰ ਇਹ ਕਹਿੰਦੀ ਸੀ ਵੀ ਮੈਂ ਚਮਤਕਾਰੀ ਢੰਗ ਦੇ ਨਾਲ ਕੇਸ ਜਿੱਤਦੀ ਹਾਂ ਤੇ ਮੈਂ ਉਹ ਕੇਸ ਵੀ ਜਿੱਤ ਸਕਦੀ ਹਾਂ ਜਿਹੜੇ ਕੇਸ ਕੋਈ ਜਿੱਤ ਹੀ ਨਹੀਂ ਸਕਦਾ। ਸੋ ਇਹ ਫ੍ਰੈਜ਼ਨੋ ਦੇ ਨਾਲ ਰਿਲੇਟਡ ਕਈ ਲੋਕ ਜਿਹੜੇ ਨੇ ਉਹਦਾ ਨਿਸ਼ਾਨਾ ਬਣੇ ਨੇ, ਉਹਦਾ ਸ਼ਿਕਾਰ ਬਣੇ ਨੇ ਉਹਦੀ ਠੱਗੀ ਦਾ। ਇਹ ਜਿਹੜੀ ਹੈ ਇਹਦਾ ਨਾਂ ਦੱਸਿਆ ਗਿਆ ਐਬਗੋਡਾ ਡੀ ਲੋਇਸ ਮਿਲਾਗਰੋਸ ਜਿਹੜੀ ਹੈ ਬੀਬੀ ਹੈ। ਵਾਸ਼ਿੰਗਟਨ ਦੇ ਵਿੱਚ ਉਹਦੀ ਲਾ ਫਰਮ ਹੈ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਫ੍ਰੈਜ਼ਨੋ ਸਮੇਤ ਕਈ ਥਾਵਾਂ ਤੇ ਉਹਦੇ ਦਫ਼ਤਰ ਸੀਗੇ ਤੇ ਉਹਦਾ ਦਾਅਵਾ ਇਹ ਸੀਗਾ ਵੀ ਮੈਂ ਅਜਿਹੇ ਜਿਹੜੇ ਕੇਸ ਆ ਉਹ ਜਿੱਤ ਸਕਦੀ ਹਾਂ ਜਿਹੜੇ ਕੋਈ ਹੋਰ ਵਕੀਲ ਜਿਹੜਾ ਉਹ ਨਹੀਂ ਜਿੱਤ ਸਕਦਾ। ਤੇ ਇਹ ਜਿਹੜੀ ਲਾ ਫਰਮ ਹੈ ਦੀ ਲੁਜ਼ਾਨੋ ਸਿਵਲ ਐਕਸ਼ਨ, ਉਹਨਾਂ ਦੇ ਜਿਹੜੇ ਵਕੀਲ ਨੇ ਵਿਸੈਂਟੇ ਉਮਾਰ ਬਰਾਜ਼ਾ, ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਵੀ ਕਾਨੂੰਨ ਵਿਵਸਥਾ ਇਸ ਗੱਲ ਨੂੰ ਕਿੰਨਾ ਕੁ ਸਮਝਦੀ ਆ ਵੀ ਇਸ ਕੇਸ ਨੇ ਵਕੀਲਾਂ ਦੇ ਅਕਸ ਨੂੰ ਕਿੰਨਾ ਕੁ ਨੁਕਸਾਨ ਪਹੁੰਚਾਇਆ। ਤੇ ਉਹ ਕਹਿੰਦੇ ਵੀ ਬਹੁਤ ਸਾਰੇ ਲੋਕਾਂ ਦੇ ਨਾਲ ਵਕੀਲ ਜਿਹੜੀ ਅਲੈਗਜ਼ੈਂਡਰਾ ਲੁਜ਼ਾਨੋ ਆ ਉਹਨੇ ਠੱਗੀ ਕੀਤੀ ਹੈ। ਠੱਗੀ ਉਹਨੇ ਕਿਵੇਂ ਕੀਤੀ ਆ ਵੀ ਉਹ ਕਥਿਤ ਜਿਹੜਾ ਇਹਦਾ ਆਕਾਰ ਸੀਗਾ ਉਹ ਤਾਂ ਹਲੇ ਜਿਹੜਾ ਸਪਸ਼ਟ ਨਹੀਂ ਗਾ, ਪਰ ਅਸਲ ਦੇ ਵਿੱਚ ਉਹ ਕਹਿੰਦੇ ਵੀ ਫਾਈਲਾਂ ਦੀ ਜਾਂਚ ਕੀਤੀ ਆ ਤੇ 53,000 ਤੋਂ ਵੱਧ ਪੈਂਡਿੰਗ ਇਮੀਗ੍ਰੇਸ਼ਨ ਕੇਸਾਂ ਦੇ ਉੱਤੇ ਉਹਦੇ ਦਸਤਖਤ ਨੇ। ਮਤਲਬ ਉਹਦੇ ਆਫਿਸ ਦੇ ਵਿੱਚ ਲਾ ਫਰਮ ਦੇ ਵਿੱਚ 53,000 ਤੋਂ ਵੱਧ ਲੋਕਾਂ ਨੇ ਪਹੁੰਚ ਕੀਤੀ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਮੈਨੂੰ ਜਿਹੜਾ ਇੱਥੇ ਇਮੀਗ੍ਰੇਸ਼ਨ ਦੇ ਵਿੱਚ ਮੇਰੀ ਮਦਦ ਕਰੋ। ਬਾਅਦ ਦੇ ਵਿੱਚ ਉਸ ਨੇ ਕੀ ਕੀਤਾ ਵੀ ਬਹੁਤ ਸਾਰੇ ਲੋਕਾਂ ਤੋਂ ਪੈਸੇ ਲਏ ਤੇ ਉਹਨਾਂ ਨੂੰ ਇਹ ਗੱਲ ਕਹੀ ਵੀ ਕਿਸੇ ਦੇ ਨਾਲ ਕੋਈ ਠੱਗੀ ਹੋਈ ਹੈ, ਕਿਸੇ ਦੇ ਨਾਲ ਮਾਰਕੁੱਟ ਹੋਈ ਹੈ, ਕਿਸੇ ਨੂੰ ਕਿਸੇ ਕੈਟਾਗਰੀ ਦੇ ਵਿੱਚ ਪਾਤਾ, ਕਿਸੇ ਨੂੰ ਕਿਸੇ ਕੈਟਾਗਰੀ ਦੇ ਵਿੱਚ ਪਾਤਾ। ਤੇ ਉਹ ਕਹਿੰਦੇ ਵੀ ਕਈਆਂ ਤੇ ਤਾਂ ਇਹ ਹੈ ਵੀ ਹਿਊਮਨਿਟੇਰੀਅਨ ਵੀਜ਼ਾ ਅਰਜ਼ੀਆਂ ਵੀ ਜਿਹੜੀਆਂ ਉਹਨੇ ਦਾਖਲ ਕੀਤੀਆਂ ਝੂਠੇ ਦਾਅਵਿਆਂ ਦੇ ਆਧਾਰ ਦੇ ਉੱਤੇ ਜੋ ਅਕਸਰ ਉਹਦੇ ਗਾਹਕਾਂ ਦੀ ਜਾਣਕਾਰੀ ਤੋਂ ਬਿਨਾਂ ਹੁੰਦੀਆਂ ਸੀਗੀਆਂ। ਤੇ ਜਿਵੇਂ ਵਾਵਾ ਦੇ ਕੇਸ ਹੈ, ਟੀ ਵੀਜ਼ਾ ਦੇ ਕੇਸ ਹੈ, ਇਸ ਤੋਂ ਇਲਾਵਾ ਉਹਨੇ ਕਹਿੰਦੇ ਵੀ ਹਰੇਕ ਗਾਹਕ ਤੋਂ ਉਹਨੇ 10,000 ਤੋਂ ਲੈ ਕੇ 15,000 ਰੁਪਇਆ ਵਸੂਲਦੀ ਸੀ, ਜਦਕਿ ਬਾਹਰ ਬਹੁਤਾ ਜਿਹੜਾ ਕੰਮ ਆ ਉਹ ਬਾਹਰਲੇ ਦੇਸ਼ਾਂ ਤੋਂ ਕਰਵਾਉਂਦੀ ਸੀ ਆਪਦੀ ਜਿਹੜੀ ਲਾ ਫਰਮ ਦਾ ਕੰਮ ਹੈ। ਤੇ ਇਹਦੇ ਨਾਲ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਪ੍ਰਵਾਸੀ ਆ ਉਹ ਕਰਜ਼ੇ ਦੇ ਵਿੱਚ ਡੁੱਬ ਗਏ। ਕਈਆਂ ਤੋਂ ਲੋੜੋਂ ਵੱਧ ਫੀਸਾਂ ਨੇ ਜਿਹੜੀਆਂ ਉਹ ਉਗਰਾਈਆਂ ਗਈਆਂ ਤੇ ਉਹ ਉਹਨਾਂ ਤੇ ਹੁਣ ਕਹਿੰਦੇ ਵੀ ਉਹਨਾਂ ਦੇ ਵਿੱਚੋਂ ਬਹੁਤੇ ਲੋਕ ਤਾਂ ਉਹਨੂੰ ਫੀਸ ਦੇ ਚੁੱਕੇ ਆ ਪਰ ਡਿਪੋਰਟ ਵੀ ਹੋ ਚੁੱਕੇ ਆ। ਲੁਜ਼ਡੇਲ ਕਮਿਨੋ ਲੀਗਲ ਇਹਦੀ ਲਾ ਫਰਮ ਆ ਤੇ ਫ੍ਰੈਜ਼ਨੋ ਦੇ ਵਿੱਚ ਇਹਦਾ ਜਿਹੜਾ ਦਫ਼ਤਰ ਹੁੰਦਾ ਸੀ ਜਿੱਥੇ ਕਿਤੇ ਪ੍ਰਵਾਸੀ ਖਾਸ ਕਰਕੇ ਜਿਹੜੇ ਲਾਤੀਨੀ ਮੂਲ ਦੇ ਲੋਕ ਨੇ ਜਿਹੜੇ ਅਮਰੀਕਾ ਦੇ ਗੁਆਂਢੀ ਮੁਲਕਾਂ ਦੇ ਜਿਹੜੇ ਲੋਕ ਨੇ ਜਿਹੜੇ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦੀ ਉਡੀਕ ਕਰਦੇ ਸਨ ਉਹ ਇਹਦੇ ਚੁੰਗਲ ਦੇ ਵਿੱਚ ਫਸ ਜਾਂਦੇ ਸਨ। ਉਹਨਾਂ ਦੇ ਵਿੱਚ ਕਹਿੰਦੇ ਵੀ ਉਹਨਾਂ ਦੀ ਭਾਸ਼ਾ ਦੇ ਵਿੱਚ ਗੱਲ ਕਰਦੀ ਸੀ ਇਹ, ਜਿਵੇਂ ਆਪਣੇ ਨਾਲ ਕੋਈ ਪੰਜਾਬੀ ਦੇ ਵਿੱਚ ਗੱਲ ਕਰੇ ਤੇ ਉਹਦੇ ਨਾਲ ਅਜਿਹੀਆਂ ਗੱਲਾਂ ਕਰਦੀ ਸੀ ਇਸ ਤਰੀਕੇ ਦੇ ਨਾਲ ਵੀ ਸਾਰੇ ਪੈਸੇ ਉਹਦੇ ਤੋਂ ਉਗਰਾ ਕੇ ਤੇ ਬਾਅਦ ਦੇ ਵਿੱਚ ਬੰਦੇ ਨੂੰ ਪਤਾ ਲੱਗਦਾ ਸੀ ਮੇਰੇ ਕੇਸ ਦਾ ਬਣਿਆ ਕੁਛ ਨਹੀਂ, ਜਾਂ ਉਹਦੀਆਂ ਫਾਈਲਾਂ ਨੂੰ ਕਿਸੇ ਹੋਰ ਤਰੀਕੇ ਨਾਲ ਵਰਤ ਕੇ ਤੇ ਇਹ ਆਪਣੇ ਜਿਹੜੇ ਆ ਉਹ ਫੰਡ ਲੋਕਾਂ ਤੋਂ ਉਗਰਾਉਂਦੀ ਰਹਿੰਦੀ ਸੀ। ਜੀ ਅਗਲੀ ਖਬਰ ਵੱਲ ਚੱਲੀਏ। ਉਹ ਜਿਹੜਾ ਟੀਨੇਜਰ ਆ ਜਿਹਨੇ ਗੋਲੀਆਂ ਚਲਾਈਆਂ ਸੀਗੀਆਂ ਜਾਰਜੀਆ ਹਾਈ ਸਕੂਲ ਦੇ ਵਿੱਚ ਮਾਸ ਸ਼ੂਟਿੰਗ ਕੀਤੀ ਸੀ, ਉਹਨੂੰ ਹੁਣ ਜਿਹੜੀ ਆ ਸੈਂਟੈਂਸ ਦੇ ਦਿੱਤੀ ਗਈ ਆ ਲਾਈਫ ਇਨ ਪ੍ਰਿਜ਼ਨ ਵਿਦਆਊਟ ਪੈਰੋਲ। ਇਹ ਟੀਨੇਜਰ ਜਿਹੜਾ 16 ਸਾਲਾਂ ਦਾ ਸੀਗਾ, ਕੋਲਟ ਗ੍ਰੇ ਨਾਮ ਦਾ ਬੰਦਾ, ਜਿਹਨੇ ਗਿਲਟੀ ਪਲੀ ਕਰ ਲਿਆ ਹੁਣ 55 ਕਾਊਂਟਸ ਤੇ, ਜਿਹਦੇ ਵਿੱਚ ਮਰਡਰ, ਐਗਰੀਵੇਟਡ ਅਸਾਲਟ, ਇਹ ਸਾਰੇ ਜਿਹੜੇ ਚਾਰਜਸ ਆ ਉਹਦੇ ਤੇ ਲਾਏ ਗਏ ਸੀ। ਜੱਜ ਨਿਕੋਲਸ ਪ੍ਰਿਮ ਨੇ ਸੈਂਟੈਂਸ ਜਿਹੜੀ ਆ ਉਹ ਅੱਜ ਬੈਰੋ ਕਾਉਂਟੀ ਦੇ ਵਿੱਚ ਦਿੱਤੀ ਹੈਗੀ ਆ।
ਉਹਦੇ ਵਿੱਚ ਕਲੋਜ਼ਿੰਗ ਆਰਗੂਮੈਂਟਸ ਦੇ ਵਿੱਚ ਪ੍ਰੋਸੀਕਿਊਟਰਸ ਨੇ ਇਹ ਕਿਹਾ ਵੀ ਜਿਹੜਾ ਇਹ ਟੀਮ ਸੀਗਾ, ਜਿਹੜਾ ਇਹ ਬੱਚਾ ਸੀਗਾ, ਇਹ ਮਾਸ ਸ਼ੂਟਰਸ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਆਈਡੋਲਾਈਜ਼ ਕਰਦਾ ਸੀ, ਉਹਨਾਂ ਨੂੰ ਆਪਣੇ ਆਈਡੀਅਲ ਮੰਨਦਾ ਸੀ ਤੇ ਆਪਣੀ ਪ੍ਰਸਿੱਧੀ ਦੇ ਲਈ ਇਹ ਹੁਣ ਕੰਮ ਕੀਤਾ। ਸੋ ਉਹ ਕਹਿੰਦਾ ਵੀ ਯੂ ਰੋਟ ਆਈ ਵਾਂਟ ਟੂ ਮੇਕ ਹਿਸਟਰੀ, ਆਈ ਵਾਂਟ ਪੀਪਲ ਟੂ ਰਿਮੈਂਬਰ ਦਾ ਪੇਨ ਆਈ ਕਾਜ਼ਡ। ਇਹ ਜਿਹੜਾ ਆ ਉਹਨੇ ਬਾਅਦ ਦੇ ਵਿੱਚ ਆਪਣੀ ਸਟੇਟਮੈਂਟ ਵੀ ਜਾਰੀ ਕੀਤੀ ਤੇ ਜੱਜ ਨੇ ਜਿਹੜਾ ਆ ਉਹਨੂੰ ਕਿਹਾ ਵੀ ਬਹੁਤ ਮਾੜਾ ਕੰਮ ਕੀਤਾ ਤੂੰ, ਜਿਹੜੇ 2 ਸਟੂਡੈਂਟਸ ਤੇ 2 ਟੀਚਰਸ ਨੂੰ ਮਾਰਿਆ ਸੀ, ਉਹਦੇ ਕਰਕੇ ਹੁਣ ਲਾਈਫ ਇਨ ਪ੍ਰਿਜ਼ਨ ਵਿਦਆਊਟ ਪੈਰੋਲ ਜਿਹੜੀ ਆ ਉਹਨੂੰ ਸੁਣਾ ਦਿੱਤੀ ਗਈ ਹੈਗੀ ਆ। ਜੀ, ਅਗਲੀ ਜਿਹੜੀ ਖਬਰ ਆ ਸੈਨ ਬਰਨਾਰਡੀਨੋ ਕਾਉਂਟੀ ਤੋਂ ਆ ਰਹੀ ਆ। ਉੱਥੋਂ ਦੇ ਸੁਪਰਵਾਈਜ਼ਰ ਦੇ ਨਾਲ ਜੁੜੇ ਟਿਕਾਣਿਆਂ ਤੇ FBI ਨੇ ਛਾਪੇ ਮਾਰੇ ਨੇ ਤੇ ਇੱਥੇ ਦੱਸਿਆ ਹੈਗਾ ਕਿ ਇਨਲੈਂਡ ਅੰਪਾਇਰ ਦੇ ਕਈ ਟਿਕਾਣਿਆਂ ਦੇ ਉੱਤੇ ਤਲਾਸ਼ੀ ਵਾਰੰਟ ਜਿਹੜੇ ਸੀ ਤਾਮੀਲ ਕੀਤੇ ਗਏ ਨੇ। ਸਕਾਈ 5 ਚੀਨੋ ਹਿਲਸ ਤੇ ਬਿਸਕੇਨ ਸਟਰੀਟ ਦੇ ਵਿੱਚ ਜਿਹੜੇ ਇਹਦੇ ਘਰ ਦੇ ਉੱਪਰ ਜਿਹੜੀਆਂ ਉਹ ਛਾਪੇ ਮਾਰੀਆਂ ਹੋਈਆਂ ਨੇ। ਇਹ ਸੁਪਰਵਾਈਜ਼ਰ ਜਿਹੜਾ ਕਰਟ ਹੈਗਮੈਨ ਦੇ ਨਾਲ ਜੁੜਿਆ ਹੋਇਆ। FBI ਨੇ ਜਿਹੜਾ ਉਹ FBI ਨੂੰ ਗਰਾਜ ਦੇ ਰਾਹੀਂ ਜਾਇਦਾਦ ਦੇ ਅੰਦਰ ਤੇ ਬਾਹਰ ਜਾਂਦੇ ਦੇਖਿਆ ਗਿਆ। ਤਲਾਸ਼ੀ ਦਾ ਕਾਰਨ ਇਹ ਸੀ, ਇਸ ਬਾਰੇ ਬਹੁਤ ਘੱਟ ਜਾਣਕਾਰੀ ਜਿਹੜੀ ਆ ਉਹ ਜਨਤਕ ਕੀਤੀ ਗਈ ਆ। FBI ਦੇ ਇੱਕ ਬੁਲਾਰੇ ਨੇ ਉਹਨਾਂ ਨੇ ਕਿਹਾ ਵੀ KTLA ਜਿਹਨੂੰ ਇੱਕ ਜਾਣਕਾਰੀ ਦਿੱਤੀ ਆ, ਉਹਨਾਂ ਨੇ ਇਹ ਗੱਲ ਕਹੀ ਹੈ ਵੀ 14010 ਜਿਹੜੀ ਕਿ ਰਿਹਾਇਸ਼ ਹੈ ਇਹ ਸੁਪਰਵਾਈਜ਼ਰ ਕੱਟ ਹੈਗਮੈਨ ਦੇ ਨਾਲ ਜੁੜੀ ਹੋਈ ਆ, ਉਹਦੇ ਵਿੱਚ ਅਸੀਂ ਜਿਹੜੀ ਆ ਤਲਾਸ਼ੀ ਕੀਤੀ ਹੈ। ਓਨਟਾਰੀਓ ਦੇ ਵਿੱਚ ਵੀ ਤਲਾਸ਼ੀ ਜਿਹੜੀ ਕੀਤੀ ਗਈ ਆ। ਸੋ ਇਹ ਜਿਹੜਾ ਮਾਮਲਾ ਸੀ ਅਸਲ ਦੇ ਵਿੱਚ ਸੈਨ ਬਰਨਾਰਡੀਨੋ ਕਾਉਂਟੀ ਦੇ ਸੁਪਰਵਾਈਜ਼ਰ ਦੇ ਨਾਲ ਜੁੜਿਆ ਹੋਇਆ, ਜਿਸ ਸੰਬੰਧ ਦੇ ਵਿੱਚ ਹੁਣ ਕਈ ਥਾਵਾਂ ਦੇ ਉੱਤੇ ਜਿਹੜੀ ਉਹਦੀ ਪ੍ਰਾਪਰਟੀ ਆ ਉਹਨੂੰ ਜਾਂ ਤਾਂ ਸੀਲ ਕੀਤਾ ਜਾ ਰਿਹਾ ਜਾਂ ਫਿਰ ਉਹਦੇ ਉੱਤੇ ਜਿਹੜੇ ਆ ਉਹ ਛਾਪੇਮਾਰੀਆਂ ਹੋ ਰਹੀਆਂ ਨੇ। ਚੀਨੋ ਹਿਲਸ ਦੇ ਜਿਹੜੇ ਮੇਅਰ ਨੇ ਬ੍ਰਾਇਨ ਜੋਨਸ, ਉਹਨੇ ਦੱਸਿਆ ਵੀ ਕਰਟ ਹੈਗਮੈਨ ਦੇ ਦਫ਼ਤਰਾਂ ਦੇ ਨਾਲ ਜੁੜੇ ਵਾਰੰਟਾਂ ਦੇ ਬਾਰੇ ਜਾਣਕਾਰੀ ਹੈ। ਸ਼ਹਿਰ ਦੇ ਕੋਲੇ ਕੋਈ ਇਸ ਤਰ੍ਹਾਂ ਦੀ ਸਿਟੀ ਦੇ ਕੋਲੇ ਕੋਈ ਜਾਣਕਾਰੀ ਨਹੀਂ ਜਿਹੜੀ ਤੁਹਾਨੂੰ ਦੇ ਦਿੱਤੀ ਜਾਵੇ। ਸੋ ਕਹਿੰਦੇ ਵੀ ਸਾਰੇ ਜਿਹੜੇ ਸਵਾਲ ਆ ਉਹਨੂੰ FBI ਜਿਹੜੀ ਆ ਐਡਰੈਸ ਕਰੂਗੀ। ਹਾਲਾਂਕਿ ਹਜੇ ਤੱਕ ਇਹ ਖੁਲਾਸਾ ਨਹੀਂ ਹੋਇਆ ਵੀ ਕਿਸੇ ਮਾਮਲੇ ਦੇ ਵਿੱਚ ਕਿਸੇ ਨੂੰ ਡਿਟੇਨ ਵੀ ਕੀਤਾ ਗਿਆ ਜਾਂ ਫਿਰ ਸਿਰਫ ਜਿਹੜੀਆਂ ਉੱਥੋਂ ਚੀਜ਼ਾਂ ਮਿਲੀਆਂ ਨੇ ਉਹਨਾਂ ਨੂੰ ਜਿਹੜਾ ਉਹ ਇੱਕ ਤਰੀਕੇ ਦੇ ਨਾਲ FBI ਨੇ ਆਪਣੇ ਕਬਜ਼ੇ ਦੇ ਵਿੱਚ ਲਿਆ। ਜੀ, ਅਗਲੀ ਖਬਰ ਵੱਲ ਚੱਲੀਏ ਤਾਂ ਸਿਲੀਕਾਨ ਵੈਲੀ ਦੇ ਜਿਹੜੇ ਕਾਂਗਰਸਮੈਨ ਆ ਸੈਮ ਲਿਕਾਰਡੋ, ਉਹ ਕਈ ਬਿੱਲ ਇਦਾਂ ਦੇ ਲੈ ਕੇ ਆ ਰਿਹਾ ਜਿਹਦੇ ਵਿੱਚ ਜਿਹੜੇ ਘਰਾਂ ਨੂੰ ਲੈ ਕੇ ਜਿਹੜੀ ਸ਼ਾਰਟੇਜ ਆ ਉਹਨੂੰ ਕਿਸ ਤਰ੍ਹਾਂ ਜਿਹੜਾ ਆ ਇੱਕ ਤਰ੍ਹਾਂ ਨਾਲ ਫਾਇਦਾ ਕੀਤਾ ਜਾ ਸਕੇ ਤਾਂ ਕਿ ਵੱਧ ਤੋਂ ਵੱਧ ਜਿਹੜੇ ਘਰ ਬਣਾਏ ਜਾ ਸਕਣ। ਇੱਕ ਬਾਈ ਪਾਰਟੀਸ਼ਨ 21st ਸੈਂਚੁਰੀ ਰੋਡ ਟੂ ਹਾਊਸਿੰਗ ਐਕਟ ਪਾਸ ਹੋਇਆ ਸੀ ਇਸ ਮਹੀਨੇ ਦੇ ਵਿੱਚ, ਜਿਹਦੇ ਵਿੱਚ 40 ਪ੍ਰੋਵੀਜ਼ਨ ਸੀਗੀਆਂ, ਜਿਹਦੇ ਵਿੱਚ ਫਾਸਟ ਟਰੈਕ ਹਾਊਸਿੰਗ ਡਿਵੈਲਪਮੈਂਟ ਸੀ, ਰੈਡ ਟੇਪ ਨੂੰ ਕੱਟ ਕਰਨਾ ਸੀ ਤੇ ਬੈਂਕ ਲਿਮਿਟਸ ਜਿਹੜੀਆਂ ਇਨਕਰੀਜ਼ ਕਰਨੀਆਂ ਸੀ ਤਾਂ ਕਿ ਉਹ ਅਫੋਰਡੇਬਲ ਹਾਊਸਿੰਗ ਜਿਹੜੀਆਂ ਆ ਉਹਨੂੰ ਫੰਡ ਕਰ ਸਕਣ। ਕਾਂਗਰਸਮੈਨ ਸੈਮ ਲਿਕਾਰਡੋ ਜਿਹੜਾ ਕਿ ਸੈਨ ਹੋਜ਼ੇ, ਪਾਲੋ ਆਲਟੋ, ਮਾਊਂਟਨ ਵਿਊ, ਸੈਨ ਮਟੇਓ ਕਾਉਂਟੀ ਨੂੰ ਰਿਪਰੈਜ਼ੈਂਟ ਕਰਦਾ, ਉਹਨੇ ਇਹ ਕਿਹਾ ਵੀ ਬਹੁਤ ਸਾਰੇ ਜਿਹੜੇ ਉਹਦੇ ਏਰੀਏ ਦੇ ਵਿੱਚ ਕਮਰਸ਼ੀਅਲ ਬਿਲਡਿੰਗਸ ਆ ਉਹ ਵੇਕੈਂਟ ਪਈਆਂ ਹੈਗੀਆਂ, ਜਿੱਦਾਂ ਕਿ ਕੈਂਬਲ ਦੇ ਵਿੱਚ 31% ਤੇ ਮਾਊਂਟਨ ਵਿਊ ਦੇ ਵਿੱਚ 33% ਦੇ ਕਰੀਬ ਜਿਹੜੀਆਂ ਬਿਲਡਿੰਗਸ ਆ, ਇੱਦਾਂ ਸੈਨ ਹੋਜ਼ੇ ਦੇ ਵਿੱਚ ਵੀ 31% ਖਾਲੀ ਪਈਆਂ। ਉਹ ਕਮਰਸ਼ੀਅਲ ਬਿਲਡਿੰਗ ਨੂੰ ਰੈਜ਼ੀਡੈਂਸ਼ੀਅਲ ਅਪਾਰਟਮੈਂਟ ਯੂਨਿਟਸ ਦੇ ਵਿੱਚ ਕਨਵਰਟ ਕਰ ਦਿੱਤਾ ਜਾਵੇ ਤੇ ਉਹ ਕਹਿੰਦੇ ਵੀ $100 ਮਿਲੀਅਨ ਜਿਹੜਾ ਆ ਘੱਟੋ ਘੱਟ ਜਿਹੜਾ ਇਹ ਰੱਖਿਆ ਜਾਵੇ ਲੋਨ, ਉਹ ਉਹਨਾਂ ਲੋਕਾਂ ਨੂੰ ਦਿੱਤਾ ਜਾਵੇ ਜੋ ਕਿ ਜਿਹੜੇ ਓਨਰਸ ਹੈਗੇ ਇਹਨਾਂ ਕੰਪਨੀਆਂ ਦੇ, ਇਹ ਇਹਨਾਂ ਨੂੰ ਰੈਜ਼ੀਡੈਂਸ਼ੀਅਲ ਜ਼ੋਨਸ ਦੇ ਵਿੱਚ ਕਨਵਰਟ ਕਰ ਸਕਣ। ਕਹਿੰਦੇ ਵੀ ਲੋ ਇਨਕਮ ਹਾਊਸਿੰਗ ਟੈਕਸ ਪ੍ਰੋਗਰਾਮ ਜਿਹੜਾ ਆ, ਟੈਕਸ ਕ੍ਰੈਡਿਟ ਪ੍ਰੋਗਰਾਮ, ਇਹ ਵੀ ਜਿਹੜਾ ਇਮੀਡੀਏਟਲੀ ਜਿਹੜਾ ਲਾਗੂ ਹੋਣਾ ਚਾਹੀਦਾ ਹੈਗਾ ਆ। ਸੋ ਕੈਲੀਫੋਰਨੀਆ ਹਾਊਸਿੰਗ ਹੋਮਲੈਸ ਏਜੰਸੀ ਨੇ ਜੁਲਾਈ 1 ਨੂੰ ਜਿਹੜਾ ਇਹ ਕਿਹਾ ਸੀ ਵੀ ਜਿਹੜੀਆਂ ਸਟੇਟ ਤੇ ਫੈਡਰਲ ਫੰਡਿੰਗ ਪ੍ਰੋਗਰਾਮਸ ਹੈਗੇ ਆ ਇੱਕ ਅੰਬਰੇਲਾ ਦੇ ਅੰਡਰ ਹੋਣੇ ਚਾਹੀਦੇ ਆ ਤਾਂ ਕਿ ਵੱਧ ਤੋਂ ਵੱਧ ਜਿਹੜਾ ਲੋਕ ਆ ਉਹਨਾਂ ਨੂੰ ਫਾਇਦਾ ਹੋ ਸਕੇ। ਜੀ ਜੀ, ਬਿਲਕੁਲ। ਅਗਲੀ ਜਿਹੜੀ ਖਬਰ ਆ ਉਹ ਛਾਪੇਮਾਰੀਆਂ ਦੇ ਨਾਲ ਜੁੜੀ ਹੋਈ ਹੈ, ਖਾਸ ਕਰਕੇ ਜਿਹੜੀ ਇਮੀਗ੍ਰੇਸ਼ਨ ਦੇ ਸਬੰਧ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ। ਉਸ ਸਬੰਧ ਦੇ ਵਿੱਚ ਹੁਣ ਗੱਲ ਇਹ ਆ ਰਹੀ ਹੈ ਕਿ ਅਸਲ ਦੇ ਵਿੱਚ ਜਿਹੜੇ ਲਤੀਨੋ ਮੂਲ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਹੁਣ ਇਸ ਟਾਈਮ ਜਿਹੜੀਆਂ ਏਜੰਸੀਜ਼ ਨੇ ਜਾਂ ਜਿਹੜੇ ਏਜੰਟ ਨੇ ਉਹ ਨਿਸ਼ਾਨਾ ਬਣਾ ਰਹੇ ਨੇ। ਲਾਸ ਐਂਜਲਸ ਟਾਈਮਸ ਦੇ ਵਿੱਚ ਇਹ ਰਿਪੋਰਟ ਛਪੀ ਆ ਜਿਹਦੇ ਵਿੱਚ ਕਿਹਾ ਗਿਆ ਕਿ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਆਉਣ ਤੋਂ ਬਾਅਦ ਰੇਸਿੰਗ ਪ੍ਰੋਫਾਈਲਿੰਗ ਦਾ ਮਾਫ ਕਰਨਾ, ਉਸ ਤੋਂ ਬਾਅਦ ਫੈਡਰਲ ਏਜੰਸੀਆਂ ਨੇ ਲਤੀਨੀ ਲੋਕਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ। ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਹੈ, ਲੀਗ ਆਫ ਯੂਨਾਈਟਿਡ ਲੈਟਿਨ ਅਮਰੀਕਨ ਸਿਟੀਜ਼ਨਸ ਦੀ ਨਵੀਂ ਰਿਪੋਰਟ ਆ, ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਸਭ ਤੋਂ ਵੱਡੀ ਜੇ ਡਿਪੋਰਟੇਸ਼ਨ ਦੀ ਜੇ ਕਿਸੇ ਨੇ ਫੇਸ ਕੀਤੀ ਹੈ ਜਾਂ ਅਸਰ ਪਿਆ ਕਿਸੇ ਤੇ ਤਾਂ ਲਤੀਨੀ ਭਾਈਚਾਰੇ ਤੇ ਪੈ ਰਿਹਾ। ਸਿਰਫ ਗੈਰ ਕਾਨੂੰਨੀ ਪ੍ਰਵਾਸੀ ਨਹੀਂ, ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸਿਰਫ ਕਾਰਵਾਈ ਦੇ ਨਾਲ
ਗੈਰ ਕਾਨੂੰਨੀ ਪ੍ਰਵਾਸੀ ਨਹੀਂ, ਸਗੋਂ ਜਿਹੜੇ ਅਮਰੀਕੀ ਨਾਗਰਿਕ ਨੇ, ਜਿਹੜੇ ਪੱਕੇ ਰਿਹਾਇਸ਼ੀ ਨੇ ਇੱਥੋਂ ਦੇ, ਕੰਮ ਕਰਨ ਦੇ ਅਧਿਕਾਰ ਵੀ ਉਹਨਾਂ ਕੋਲ ਹੈਗੇ ਨੇ, ਜਾਂ ਸਰੀਰਕ ਤੇ ਸਮਾਜਿਕ ਤੌਰ ਤੇ ਉਹ ਲੋਕ ਇਸ ਟਾਈਮ ਜਿਹੜੇ ਨੇ ਉਹ ਪ੍ਰਭਾਵਿਤ ਹੋ ਰਹੇ ਨੇ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਹਿੰਦੇ ਵੀ ਇਮੀਗ੍ਰੇਸ਼ਨ ਏਜੰਟਾਂ ਦੁਆਰਾ ਲਤੀਨੀ ਲੋਕਾਂ ਨੂੰ ਰੋਕਣ, ਉਹਨਾਂ ਨੂੰ ਡਿਟੇਨ ਕਰ, ਉਹਨਾਂ ਨੂੰ ਗ੍ਰਿਫਤਾਰ ਕਰਨ ਦੀਆਂ ਘਟਨਾਵਾਂ ਵਧੀਆਂ ਨੇ, ਤੇ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਬਿਨਾਂ ਕੋਈ ਅਪਰਾਧਿਕ ਰਿਕਾਰਡ ਵਾਲੇ ਜਿਹੜੇ ਨੇ ਉਹ ਮਜ਼ਦੂਰ ਸ਼ਾਮਲ ਨੇ। ਉਹਨਾਂ ਦਾ ਕੋਈ ਕ੍ਰਿਮੀਨਲ ਬੈਕਗਰਾਉਂਡ ਨਹੀਂ ਹੈ, ਪਰ ਉਹ ਮਜ਼ਦੂਰੀ ਦਾ ਕਿੱਤਾ ਕਰਦੇ ਨੇ, ਉਹਨਾਂ ਨੂੰ ਇਸ ਟਾਈਮ ਜਿਹੜਾ ਉਹ ਨਿਸ਼ਾਨਾ ਬਣਾਇਆ ਜਾ ਰਿਹਾ। DHS ਦੇ ਬੁਲਾਰੇ ਨੇ ਇਹ ਗੱਲ ਕਹੀ ਹੈ ਕਿ ਕੋਈ ਨਸਲੀ ਪ੍ਰੋਫਾਈਲਿੰਗ ਕਿਸੇ ਦੀ ਅਸੀਂ ਨਹੀਂ ਕਰ ਰਹੇ, ਨਾ ਹੀ ਅਸੀਂ ਕਿਸੇ ਨੂੰ ਨਸਲ ਦੇ ਆਧਾਰ ਦੇ ਉੱਤੇ, ਪਹਿਲ ਦੇ ਆਧਾਰ ਤੇ ਡਿਟੇਨ ਕਰਦੇ ਹਾਂ ਵੀ ਇਹਦੀ ਨਸਲ ਆਹ ਤੇ ਇਹਨੂੰ ਆਪਾਂ ਡਿਟੇਨ ਕਰਨਾ ਹੈ। ਉਹ ਕਹਿੰਦੇ ਵੀ ਇਮੀਗ੍ਰੇਸ਼ਨ ਜਿਹੜੀ ਕਾਰਵਾਈ ਆ ਉਹ ਕਾਨੂੰਨੀ ਸਥਿਤੀ ਤੇ ਆਧਾਰਿਤ ਹੁੰਦੀ ਹੈ, ਨਾ ਕਿ ਕਿਸੇ ਨਸਲ, ਧਰਮ, ਦੇਸ਼, ਕਿਸੇ ਫਿਰਕੇ ਦੇ ਆਧਾਰ ਤੇ ਜਾਂ ਕਿਸੇ ਚਮੜੀ ਦੇ ਰੰਗ ਦੇ ਆਧਾਰ ਦੇ ਉੱਤੇ। ਸੋ ਇਸ ਟਾਈਮ ਕਹਿੰਦੇ ਵੀ ਸਭ ਤੋਂ ਵੱਧ ਜਿਹੜੇ ਅਮਰੀਕਾ ਦੇ ਵਿੱਚ ਜਿਹੜੇ ਸੈਕਟਰ ਪ੍ਰਭਾਵਿਤ ਹੋ ਰਹੇ ਨੇ ਇਹਨਾਂ ਛਾਪੇਮਾਰੀਆਂ ਦੇ ਕਰਕੇ, ਉਹ ਕੰਸਟਰਕਸ਼ਨ ਹੈ, ਖੇਤੀਬਾੜੀ ਹੈ, ਤੇ ਹੋਰ ਖੇਤਰਾਂ ਦੇ ਜਿਹੜੇ ਕਾਰੋਬਾਰ ਨੇ ਉਹਨਾਂ ਦੇ ਉੱਤੇ ਇਸ ਟਾਈਮ ਜਿਹੜਾ ਉਹ ਬਹੁਤ ਜ਼ਿਆਦਾ ਅਸਰ ਪੈ ਰਿਹਾ। ਛਾਪੇਮਾਰੀਆਂ ਬਹੁਤ ਹੋ ਰਹੀਆਂ ਨੇ। ਪਿਛਲੇ ਦਿਨੀ ਹਰਜੋਤ ਸਿੰਘ ਖਾਲਸਾ ਜੀ ਨੇ ਵੀ ਇਹ ਗੱਲ ਸਾਂਝੀ ਕੀਤੀ ਸੀਗੀ ਵੀ ਕਿਵੇਂ ਲੋਕ ਹੀ ਰਹਿ ਕੇ ਫ੍ਰੈਜ਼ਨੋ ਦੇ ਵਿੱਚ ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਇਮੀਗ੍ਰੇਸ਼ਨ ਕਾਰਵਾਈਆਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ। ਜੀ, ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਯੂਬਾ ਸਿਟੀ ਦੇ ਵਿੱਚ ਵੀਕਐਂਡ ਦੇ ਦੌਰਾਨ ਇੱਕ 7-11 ਦੇ ਬਾਹਰ ਸ਼ੂਟਿੰਗ ਹੋਈ ਸੀ, ਜਿੱਥੇ 2 ਜਣਿਆਂ ਦੀ ਮੌਤ ਹੋਈ ਸੀ, ਤੇ ਅੱਜ ਯੂਬਾ ਸਿਟੀ ਦੀ ਪੁਲਿਸ ਡਿਪਾਰਟਮੈਂਟ ਨੇ ਜਿਹੜੇ 2 ਵਿਕਟਮ ਆ ਉਹਨਾਂ ਦੇ ਨਾਮ ਜਿਹੜੇ ਡਿਕਲੇਅਰ ਕਰ ਦਿੱਤੇ ਹੈਗੇ ਆ, ਜਿਨ੍ਹਾਂ ਦੇ ਵਿੱਚ 21 ਸਾਲਾਂ ਦਾ ਫਰਨਾਂਡੋ ਕੋਰਟੇਜ਼ ਤੇ 18 ਸਾਲਾਂ ਦਾ ਮੋਸਿਸ ਮੈਂਡੋਜ਼ਾ, ਇਹ ਯੂਬਾ ਸਿਟੀ ਦੇ ਰਹਿਣ ਵਾਲੇ ਆ। 7-11 ਜੋ ਕਿ 929 ਮਾਰਕੀਟ ਸਟਰੀਟ ਦੇ ਉੱਤੇ ਸੀ, ਉੱਥੇ ਇਹ ਵੀਕਐਂਡ ਦੇ ਦੌਰਾਨ ਸ਼ੂਟਿੰਗ ਹੋਈ ਸੀ। ਜਿਹੜੇ ਪੁਲਿਸ ਆਫੀਸਰਸ ਆ ਯੂਬਾ ਸਿਟੀ ਪੁਲਿਸ ਡਿਪਾਰਟਮੈਂਟ ਦੇ, ਉਹਨਾਂ ਨੇ ਕਿਹਾ ਵੀ ਮਲਟੀਪਲ ਰਿਪੋਰਟਸ ਜਿਹੜੀਆਂ ਸੀਗੀਆਂ ਸ਼ਾਟ ਫਾਇਰਡ ਦੀਆਂ, ਉਹ ਉਹਨਾਂ ਨੂੰ ਮਿਲੀਆਂ ਸੀਗੀਆਂ ਜਦੋਂ ਉਹ ਉੱਥੇ ਪਹੁੰਚੇ। ਕੋਰਟੇਜ਼ ਨੂੰ ਉੱਥੇ ਹੀ ਜਿਹੜਾ ਮਰਿਆ ਹੋਇਆ ਦੇਖਿਆ ਗਿਆ ਸੀ, ਤੇ ਮੈਂਡੋਜ਼ਾ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਸੀ। ਤੀਜਾ ਜਿਹੜਾ ਵਿਕਟਮ ਸੀਗਾ ਉਹ 19 ਸਾਲਾਂ ਦਾ ਸੀ, ਉਹਨੂੰ ਉਹ ਹਸਪਤਾਲ ਦੇ ਵਿੱਚ ਗਿਆ ਨਾਨ ਲਾਈਫ ਥ੍ਰੈਟਨਿੰਗ ਗਨ ਸ਼ਾਟ ਵੂੰਡ ਦੇ ਕਰਕੇ। ਉਹ ਹੁਣ ਇਸ ਵੇਲੇ ਗੁੱਡ ਹਾਲਤ ਦੇ ਵਿੱਚ ਆ। ਯੂਬਾ ਸਿਟੀ ਦੇ ਆਫੀਸਰਸ ਨੇ ਕਿਹਾ ਵੀ ਹਜੇ ਤੱਕ ਕੋਈ ਵੀ ਜਿਹੜੀ ਅਰੈਸਟ ਆ ਉਹ ਨਹੀਂ ਹੋਈ ਹੈਗੀ, ਤੇ ਇਨਵੈਸਟੀਗੇਸ਼ਨ ਗੋਇੰਗ ਔਨ। ਜੀ, ਅਗਲੀ ਜਿਹੜੀ ਖਬਰ ਆ ਸੈਨ ਡਿਏਗੋ ਤੋਂ ਆ ਰਹੀ ਹੈ। ਸੈਨ ਡਿਏਗੋ ਦੇ ਵਿੱਚ ਕੈਲੀਫੋਰਨੀਆ ਤੇ ਸੈਨ ਡਿਏਗੋ ਨੇ ਇੱਕ ਜਿਹੜਾ ਸਮਝੌਤਾ ਉਹ ਕੀਤਾ। ਇਹਦੇ ਵਿੱਚ ਸੈਨ ਡਿਏਗੋ ਜਿਹੜਾ ਸਿਟੀ ਆਫ ਸੈਨ ਡਿਏਗੋ ਆ ਉਹ ਐਗਰੀ ਹੋਇਆ ਵੀ ਕੈਲੀਫੋਰਨੀਆ ਦੇ ਜਿੰਨੇ ਵੀ ਸਟੇਟ ਦੇ ਜਿਹੜੇ ਫਰੀਵੇਜ਼ ਨੇ ਉਹਨਾਂ ਦੇ ਨਾਲ ਲੱਗਦੀ ਜਿੰਨੀ ਵੀ ਉਹਦੀ ਜਾਇਦਾਦ ਆ, ਜਿੰਨੀ ਵੀ ਉਹਦੀ ਮਲਕੀਅਤ ਵਾਲੀ ਜ਼ਮੀਨ ਹੈ, ਉਹਦੇ ਤੇ ਜਿਹੜੇ ਹੋਮਲੈਸ ਲੋਕਾਂ ਨੇ ਜਿਹੜੇ ਘਰ ਬਣਾਏ ਹੋਏ ਨੇ ਉਹਨਾਂ ਨੂੰ ਹਟਾਉਣ ਦੇ ਲਈ। ਸੋ ਸਮਝੌਤਾ ਕਹਿੰਦੇ ਵੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਕੈਲਟਰਾਂਸ ਦੇ ਨਾਲ ਇੱਕ ਪਾਇਲਟ ਪ੍ਰੋਗਰਾਮ ਦੇ ਸ਼ਾਮਲ ਹੋਣ ਤੋਂ 1 ਸਾਲ ਬਾਅਦ ਆਇਆ, ਜਿਸ ਨੇ ਇਹ ਗੱਲ ਕਹੀ ਹੈ ਜਿਸ ਸਮਝੌਤੇ ਦੇ ਤਹਿਤ ਕਿ ਜਿੰਨੇ ਵੀ ਸ਼ਹਿਰ ਦੇ ਮੁਲਾਜ਼ਮ ਹੋਣਗੇ ਉਹ ਡਾਊਨਟਾਊਨ ਸੈਨ ਡਿਏਗੋ, ਸ਼ਰਮਨ ਹਾਈਟਸ ਤੇ ਬੈਰੀਓ ਲੋਗਨ ਤੋਂ ਲੰਘਣ ਵਾਲੇ ਜਿਹੜੇ 5 ਮੀਲ ਦਾ ਹਿੱਸਾ ਹੈ ਉਹਦੇ ਵਿੱਚ ਫਰੀਵੇ ਦੇ ਨੇੜੇ ਜਿਹੜੇ ਵੀ ਇਹਨਾਂ ਨੇ ਘਰ ਬਣਾਏ ਹੋਏ ਨੇ ਜਾਂ ਟੈਂਟ ਬਣਾਏ ਹੋਏ ਨੇ ਉਹਨਾਂ ਨੂੰ ਸਾਫ਼ ਕਰਨ ਦੀ ਜਿਹੜੀ ਆ ਉਹ ਇਜਾਜ਼ਤ ਦਿੱਤੀ ਸੀਗੀ। ਸੋ ਗਵਰਨਰ ਗੈਵਿਨ ਨਿਊਸਮ ਵੀ ਜਿਹੜੇ ਨੇ ਉਹ ਐਲਾਨ ਕਰ ਚੁੱਕੇ ਨੇ ਕਿ ਉਹਨਾਂ ਨੇ ਸੈਨ ਡਿਏਗੋ ਦੇ ਨਾਲ ਓਨਟਾਰੀਓ ਤੇ ਸੈਨ ਬਰਨਾਰਡੀਨੋ ਸ਼ਹਿਰਾਂ ਦੇ ਨਾਲ ਵੀ ਨਵੇਂ ਜਿਹੜੇ ਸਮਝੌਤੇ ਨੇ, ਐਗਰੀਮੈਂਟਸ ਨੇ, ਉਹਨਾਂ ਨੂੰ ਸਾਈਨ ਕੀਤਾ, ਤੇ ਇਹ ਵੀ ਜਿਹੜੇ ਸ਼ਹਿਰ ਨੇ ਉਹ ਐਗਰੀ ਹੋ ਚੁੱਕੇ ਨੇ। ਉਹਨਾਂ ਨੇ ਸਹਿਮਤੀ ਪ੍ਰਗਟਾਈ ਹੈ ਕਿ ਅਸੀਂ ਜਿਹੜੀ ਹੈ ਹੋਮਲੈਸ ਜਿਹੜੀ ਇਨਕੈਂਪਮੈਂਟ ਆ ਉਹਨਾਂ ਨੂੰ ਅਸੀਂ ਰਿਮੂਵ ਕਰਾਂਗੇ। ਸੋ ਹੁਣ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਹਨਾਂ ਦੀ ਜਿਹੜੇ ਦੇਖਭਾਲ ਸਮਝੌਤੇ ਨੇ, ਮੇਨਟੇਨੈਂਸ ਐਗਰੀਮੈਂਟ ਹੋਏ ਨੇ ਡੈਲੀਗੇਟਡ, ਉਹਨਾਂ ਨੂੰ ਹੁਣ ਕਹਿੰਦੇ ਵੀ ਅਸੀਂ ਉਹਨਾਂ ਦੇ ਉੱਤੇ ਧਿਆਨ ਕੇਂਦਰਿਤ ਕਰਾਂਗੇ ਜਿਹੜੇ ਅਸਲ ਦੇ ਵਿੱਚ ਜਨਤਕ ਸਿਹਤ, ਕਿਸੇ ਵੀ ਤਰੀਕੇ ਨਾਲ ਪਬਲਿਕ ਹੈਲਥ ਦੇ ਲਈ ਜਾਂ ਸੁਰੱਖਿਆ ਦੇ ਲਈ ਖਤਰਾ ਨੇ, ਤਾਂ ਉਹਨਾਂ ਨੂੰ ਹੁਣ ਅਸੀਂ ਜਿਹੜੇ ਆ ਉਹ ਹਟਾਵਾਂਗੇ। ਸਿਟੀ ਨਾਲ ਐਗਰੀ ਹੋ ਚੁੱਕੀਆਂ ਨੇ, ਤੇ ਜਿੰਨਾ ਵੀ ਖਰਚਾ ਆਊਗਾ ਉਹ ਕੈਲੀਫੋਰਨੀਆ ਜਿਹੜਾ ਉਹ ਉਹਨਾਂ ਨੂੰ ਨਾਲ ਉਹਨਾਂ ਦੀ ਭਰਪਾਈ ਵੀ ਕਰੂਗਾ। ਸੋ ਇਹਨਾਂ ਸਮਝੌਤਿਆਂ ਦੇ ਤਹਿਤ ਕਹਿੰਦੇ ਵੀ ਆਉਣ ਵਾਲੇ ਕੰਮਾਂ ਦੇ ਵਿੱਚ ਕੂੜਾ ਕਰਕਟ ਜਿਹੜਾ ਉਹਦਾ ਪ੍ਰਬੰਧ ਕਰਨਾ, ਮਲਬਾ ਇਕੱਠਾ ਕਰਨਾ, ਜਿੰਨੇ ਵੀ ਉੱਥੇ ਡੈਮੇਜ ਕੀਤਾ ਗਿਆ ਇਹਨਾਂ ਦੇ ਵੱਲੋਂ, ਚਾਹੇ ਉਹ ਕਿਸੇ ਵੀ ਤਰੀਕੇ ਦਾ ਭੰਨ ਤੋੜ ਕੀਤੀ ਗਈ ਹੈ, ਉਹਦਾ ਪ੍ਰਬੰਧ ਕਰਨਾ, ਤੇ ਗ੍ਰੈਫਿਟੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕੰਧਾਂ ਤੇ ਜੋ ਵੀ ਲਿਖਿਆ ਉਹਨੂੰ ਮਿਟਾਉਣਾ ਸ਼ਾਮਲ ਹੈ। ਸੋ ਸੈਨ ਡਿਏਗੋ ਦੇ ਜਿਹੜੇ ਮੇਅਰ ਨੇ ਟੌਡ ਗਲੋਰੀਆ, ਉਹਨਾਂ ਨੇ ਵੀ ਇੱਕ ਬਿਆਨ ਦੇ ਵਿੱਚ ਗੱਲ ਕਹੀ ਹੈ ਵੀ ਫਰੀਵੇ ਦੇ ਉੱਤੋਂ ਸੁਰੱਖਿਅਤ ਲਾਂਘੇ ਤੇ ਇਹਨਾਂ ਨੂੰ ਸਾਫ਼ ਸਫਾਈ ਰੱਖਣਾ ਤੇ ਲੋਕਾਂ ਨੂੰ ਸੜਕਾਂ ਤੋਂ ਹਟਾ ਕੇ ਸ਼ੈਲਟਰਾਂ ਦੇ ਵਿੱਚ ਪਹੁੰਚਾਉਣ ਦੇ ਵਿੱਚ ਮਦਦ ਕਰਨਾ, ਮੇਰਾ ਪ੍ਰਸ਼ਾਸਨ ਜਿਹੜਾ ਉਹ ਇਹਦੇ ਵਿੱਚ ਕੈਲੀਫੋਰਨੀਆ ਦਾ ਜਿਹੜਾ ਉਹ ਸਹਿਯੋਗ ਉਹ ਕਰੂਗਾ। ਜੀ, ਰੀਜਨ ਦੇ ਵਿੱਚ 4 ਨਵੇਂ ਜਿਹੜੇ ਮੈਜਰਸ ਆ ਉਹ ਨਵੰਬਰ 'ਚ ਜਿਹੜੀ ਇਲੈਕਸ਼ਨ ਹੋਣੀ ਆ ਉਹ ਬੈਲਟ ਦੇ ਉੱਤੇ ਜਿਹੜੀ ਉੱਥੇ ਦੀ ਗਵਰਨਮੈਂਟ ਆ ਉਹ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੀ ਆ। ਪਰ ਇੱਕ ਜੋ ਗਵਰਨਮੈਂਟ ਐਥਿਕਸ ਵਾਚਡੌਗ ਗਰੁੱਪ ਆ ਉਹਨਾਂ ਨੇ ਕਿਹਾ ਵੀ 72 ਘੰਟੇ ਦਾ ਨੋਟਿਸ ਤਾਂ ਬਾਹਲਾ ਜ਼ਿਆਦਾ ਨਹੀਂ ਹੈਗਾ,
ਉਹ ਵੀ ਉੱਦਾਂ ਦੇ ਜਿਹੜੇ ਮੇਜਰ ਇੱਕ ਵੀ ਜਿਹੜਾ ਉੱਥੇ ਦਾ ਮੇਅਰ ਆ ਉਹ ਚਾਹੁੰਦਾ ਆ ਵੀ ਤੀਜੀ ਟਰਮ ਜਿਹੜੀ ਆ ਉਹਨੂੰ ਅਲਾਓ ਕੀਤੀ ਜਾਵੇ, ਜਦ ਕਿ ਸਿਰਫ 2 ਟਰਮ ਹੀ ਆ ਰਾਈਟ ਨਾਓ। ਉਹ ਤੇ ਉਹਨਾਂ ਦੀ ਜਿਹੜੀ ਦੂਜੀ ਟਰਮ ਆ ਉਹ ਖਤਮ ਹੋਣ ਵਾਲੀ ਆ। ਫ੍ਰਿਜ਼ਨੋ ਦੇ ਸਿਟੀ ਆਫੀਸ਼ੀਅਲਸ ਨੇ 4 ਪ੍ਰਪੋਜ਼ ਬੈਲਟ ਮੇਜਰਸ ਜਿਹੜੇ ਆ ਉਹ ਸੋਮਵਾਰ ਨੂੰ ਕਿਹਾ ਆ ਵੀ ਜਿਹੜੇ ਕੌਂਸਲ ਆ ਉਹਨਾਂ ਨੂੰ ਅਪਰੂਵ ਕਰਨੇ ਚਾਹੀਦੇ ਹੈਗੇ, ਤਾਂ ਕਿ ਸਿਟੀ ਦੀਆਂ ਜਿਹੜੀਆਂ ਟਰਮ ਲਿਮਿਟਸ ਰੂਲਸ ਆ ਉਹਨਾਂ ਨੂੰ ਚੇਂਜ ਕੀਤਾ ਜਾਵੇ ਤੇ ਮੇਅਰ ਜਿਹੜਾ ਜੈਰੀ ਡਾਇਰ ਆ ਉਹ ਤੀਜੀ ਟਰਮ ਦੇ ਲਈ ਉੱਥੇ ਦੀ ਇਲੈਕਸ਼ਨ ਲੜ ਸਕੇ। ਤੇ ਇਹਨਾਂ ਮੇਜਰ ਦੇ ਵਿੱਚ ਇੱਕ ਤਾਂ ਇਹ ਹੈਗਾ ਵੀ ਉਹਦੀ ਟਰਮ ਵਧਾਣੀ ਆ, ਦੂਜਾ ਹੈਗਾ ਵੀ ਅੱਧਾ ਸੈਂਟ ਸੇਲ ਟੈਕਸ ਹੋਰ ਲਾਇਆ ਜਾਊਗਾ, ਹਾਫ ਸੈਂਟ ਟੈਕਸ ਜੋ ਵੀ ਸਮਾਨ ਤੁਸੀਂ ਖਰੀਦੋਗੇ। ਤੇ ਉਹ ਤੋਂ ਬਾਅਦ ਤਾਂ ਕਿ ਕਹਿੰਦੇ ਜਿਹੜਾ ਫਾਈਨੈਂਸਿੰਗ ਆ ਖਾਸ ਕਰਕੇ ਮੇਜਰ ਡਿਵੈਲਪਮੈਂਟ ਪ੍ਰੋਜੈਕਟਸ ਦੀ ਹੋ ਸਕੇ। ਤੇ ਇਸ ਤੋਂ ਬਾਅਦ ਰੀਡਿਸਟ੍ਰਿਕਟਿੰਗ ਐਡਵਾਈਜ਼ਰੀ ਕਮੇਟੀ ਐਕਸਟੈਂਡਿੰਗ ਟਰਮ ਲਿਮਿਟ ਫॉर ਇਲੈਕਟਡ ਲੀਡਰਸ। ਸ਼ਾਨ ਮੈਕਮੋਰਿਸ ਕਰਕੇ ਇੱਕ ਪ੍ਰੋਗਰਾਮ ਮੈਨੇਜਰ ਆ ਟਰਾਂਸਪੇਰੈਂਸੀ, ਐਥਿਕਸ ਤੇ ਅਕਾਊਂਟੇਬਿਲਟੀ ਦੇ ਫॉर ਕਾਮਨ ਕਾਜ਼, ਇੱਕ ਨਾਨ ਪਾਰਟੀਸ਼ਨ ਡੈਮੋਕ੍ਰੇਸੀ ਵਾਚ ਡੌਗ ਗਰੁੱਪ ਹੈਗਾ। ਉਹਨਾਂ ਨੇ ਕਿਹਾ 72 ਘੰਟੇ ਦਾ ਨੋਟਿਸ ਕੁਝ ਵੀ ਨਹੀਂ ਹੈਗਾ, ਲੋਕਾਂ ਨੂੰ ਉੱਥੇ ਆਪਣਾ ਜਿਹੜਾ ਆਪਣੇ ਜਿਹੜੇ ਵਿਚਾਰ ਆ ਉਹ ਰੱਖਣ ਦਾ ਮੌਕਾ ਦੇਣਾ ਚਾਹੀਦਾ ਤੇ ਇਨਫ ਟਾਈਮ ਨਹੀਂ ਹੈਗਾ। ਫ੍ਰਿਜ਼ਨੋ ਸਿਟੀ ਕੌਂਸਲ ਨੇ ਵੀਰਵਾਰ ਨੂੰ ਜਿਹੜੀ ਵੋਟ ਪਾਣੀ ਹੈਗੀ ਆ ਈਚ ਆਈਟਮ ਦੇ ਉੱਤੇ, ਜਿਹੜੇ 3 ਬੈਲਟਸ ਹੈਗੇ ਆ, ਫਿਰ ਤਾਂ ਕਿ ਜਿਹੜੇ ਆ ਉਹ ਆਪਣੀ ਮੇਅਰ ਦੀ ਜਿਹੜੀ ਸਪੋਰਟ ਕਰ ਸਕਣ। ਸੋ ਵੱਖ-ਵੱਖ ਜਿਹੜੇ ਕੌਂਸਲ ਮੈਂਬਰਸ ਆ ਉਹ ਕੁਛ ਹੱਕ 'ਚ ਵੀ ਹੈਗੇ, ਕੁਛ ਉਹਨਾਂ ਦੇ ਅਗੇਂਸਟ ਵੀ ਹੈਗੇ ਆ, ਪਰ ਲੋਕਾਂ ਨੂੰ ਜ਼ਰੂਰ ਇੱਥੇ ਪਾਰਟਿਸਿਪੇਟ ਕਰਨਾ ਚਾਹੀਦਾ ਵੀ ਭਾਈ ਤੁਸੀਂ ਅੱਧਾ ਸੈਂਟ ਦਾ ਤੁਸੀਂ ਸਾਡੇ ਤੇ ਜਿਹੜਾ ਟੈਕਸ ਇਨਕਰੀਜ਼ ਕਰਨ ਚੱਲੇ ਆ ਫ੍ਰਿਜ਼ਨੋ ਦੇ ਵਿੱਚ, ਬਾਕੀ ਪ੍ਰੋਜੈਕਟਾਂ ਦੇ ਕਿੱਥੇ-ਕਿੱਥੇ ਉਹ ਪੈਸੇ ਲੱਗਣੇ ਹੈਗੇ, ਕਿਹੜੇ ਏਰੀਏ 'ਚ ਲੱਗਣੇ ਹੈਗੇ ਆ। ਸੋ ਉਹ ਦੂਸਰਾ ਜਿਹੜਾ ਵੀ ਜਿਹੜਾ ਮੇਅਰ ਆ ਉਹ ਪਹਿਲਾਂ ਪੁਲਿਸ ਚੀਫ ਰਿਹਾ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ 2 ਟਰਮ ਹੁਣ ਮੇਅਰ ਵੀ ਰਹਿ ਚੁੱਕਾ, ਫਿਰ ਤੀਜੀ ਟਰਮ ਦੇ ਲਈ ਉਹ ਲੱਭ ਰਿਹਾ ਹੈਗਾ ਤਾਂ ਕਿ ਜਿਹੜੀ ਉਹ ਟਰਮ ਐਕਸਟੈਂਡ ਕੀਤੀ ਜਾ ਸਕੇ। ਸੋ ਉਹ ਉੱਥੇ ਜ਼ਰੂਰ ਵੀਰਵਾਰ ਨੂੰ ਜਿਹੜਾ ਸਿਟੀ ਕੌਂਸਲ 'ਚ ਤੁਹਾਨੂੰ ਪਹੁੰਚਣਾ ਚਾਹੀਦਾ ਹੈ। ਜੀ ਬਿਲਕੁਲ, ਤੇ ਇਸ ਦੇ ਨਾਲ ਹੀ ਖਬਰਾਂ ਦਾ ਜਿਹੜਾ ਸਮਾਂ ਹਰਜੋਤ ਸਿੰਘ ਜੀ ਉਹ ਸਮਾਪਤੀ ਵਾਲਾ, ਤੇ ਜਾਂਦੇ ਜਾਂਦੇ ਆਪਾਂ ਸਟਾਕ ਤੇ ਕਰੰਸੀ ਰੇਟ ਦੇ ਬਾਰੇ ਜ਼ਰੂਰ ਜਾਣਕਾਰੀ ਦਿੰਦੇ ਚਲੀਏ ਜੀ। ਸੋ ਬਿਲਕੁਲ ਸਟਾਕ ਦੀ ਜੇ ਗੱਲ ਕਰਦੇ ਜਾਈਏ, ਆਈਟੀ ਇੰਡਸਟਰੀ ਦੇ ਵਿੱਚ ਬਲੀਡਿੰਗ ਚੱਲ ਰਹੀ ਹੈਗੀ ਆ, ਬਹੁਤ ਵੱਡੀ ਗਿਣਤੀ 'ਚ ਲੇਆਫ ਹੋ ਰਹੀ ਆ, ਹਜ਼ਾਰਾਂ ਦੀ ਗਿਣਤੀ 'ਚ ਲੋਕ ਲੇਆਫ ਹੋ ਰਹੇ ਆ, ਬਹਾਨਾ AI ਦਾ ਬਣਾਇਆ ਜਾ ਰਿਹਾ ਹੈਗਾ। ਅੱਜ ਵੀਜ਼ਾ ਜਿਹੜੀ ਕੰਪਨੀ ਆ ਉਹਨਾਂ ਨੇ ਇਹ ਕਿਹਾ ਵੀ 2600 ਜੌਬਸ 2600 ਨੌਕਰੀਆਂ ਉਹ ਘੱਟ ਕਰਨ ਜਾ ਰਹੇ ਹੈਗੇ ਆ। ਸੋ ਇਹ ਵੀਜ਼ਾ ਬਹੁਤ ਵੱਡੀ ਕੰਪਨੀ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਤੇ 7% ਆਪਣਾ ਜਿਹੜਾ ਵਰਕ ਫੋਰਸ ਆ ਉਸ ਨੂੰ ਘੱਟ ਕਰਨ ਜਾ ਰਹੇ ਹੈਗੇ ਆ। ਤੇ ਜੇ ਆਪਾਂ ਜਿਹੜੀ ਸਟਾਕ ਮਾਰਕੀਟ ਉਹਦੇ ਵੱਲ ਦੇਖਦੇ ਜਾਈਏ ਤੇ ਡਾਓ ਜੋਨ ਇੰਡਸਟਰੀਅਲ ਅੱਜ ਅੱਪ ਗਿਆ 1.03%, ਕਲੋਜ਼ ਹੋਇਆ 52,747.32 ਦੇ ਉੱਤੇ। S&P ਇੰਡੈਕਸ ਜਿਹੜਾ ਅੱਪ ਗਿਆ 0.21%, ਕਲੋਜ਼ ਹੋਇਆ 7428.78 ਦੇ ਉੱਤੇ। ਨੈਸਡੈਕ ਥੋੜਾ ਜਿਹਾ ਡਾਊਨ ਗਿਆ 0.22%, ਕਲੋਜ਼ ਹੋਇਆ 24,876.91 ਦੇ ਉੱਤੇ। ਜੀ ਬਿਲਕੁਲ, ਤੇ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 41 ਸੈਂਟ ਦੇ ਬਰਾਬਰ, ਇੰਡੀਆ ਦੇ 94 ਰੁਪਏ ਤੇ 60 ਪੈਸੇ ਦੇ ਬਰਾਬਰ, ਤੇ ਪਾਕਿਸਤਾਨ ਦੇ 277 ਰੁਪਏ ਤੇ 90 ਪੈਸੇ ਦੇ ਬਰਾਬਰ ਰਹੀ ਹੈ ਜੀ। ਤੇ ਜਾਂਦੇ ਇੱਕ ਵਾਰੀ ਫੇਰ ਜਿਸ ਤਰ੍ਹਾਂ ਆਪਾਂ ਸਵੇਰੇ ਅਨਾਉਂਸਮੈਂਟ ਕੀਤੀ ਸੀ, ਅਗਲੇ ਹਫਤੇ ਸੋਮਵਾਰ ਨੂੰ ਜਿਹੜਾ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ USA ਦਾ ਜਿਹੜਾ ਆਫਿਸ ਫ੍ਰਿਜ਼ਨੋ ਦੇ ਵਿੱਚ ਹੈਗਾ, ਉੱਥੇ ਆਰਟ ਕੈਂਪ ਲੱਗ ਰਿਹਾ ਹੈਗਾ। ਜਿਹੜੇ ਬੱਚੇ ਆਰਟਸ ਦੇ ਵਿੱਚ ਜਿਹੜੇ ਉਹਨਾਂ ਦਾ ਇੰਟਰਸਟ ਹੈਗਾ ਆ, ਪੇਂਟਿੰਗਸ ਇੰਟਰਸਟ ਹੈਗਾ, ਤੇ ਪਰਮ ਸਿੰਘ ਬਹੁਤ ਹੀ ਮਸ਼ਹੂਰ ਜਿਹੜੇ ਆਰਟਿਸਟ ਹੈਗੇ ਆ ਉਹ ਕੈਨੇਡਾ ਤੋਂ ਪਹੁੰਚ ਰਹੇ ਆ। ਹਰ ਸਾਲ ਉੱਥੇ ਕੈਂਪ ਲੱਗਦਾ ਹੈਗਾ। ਸੋ 2 ਗਰੁੱਪ ਹੈਗੇ ਬੱਚਿਆਂ ਦੇ, ਤੇ ਵੱਧ ਤੋਂ ਵੱਧ ਰਜਿਸਟਰ ਕਰਾਓ। 1 ਹਫ਼ਤੇ ਦਾ ਇਹ ਪ੍ਰੋਗਰਾਮ ਚੱਲਣਾ ਆ, ਮੰਡੇ ਟੂ ਫਰਾਈਡੇ, ਤੇ ਸੈਚਰਡੇ ਨੂੰ ਉਹਨਾਂ ਨੂੰ ਜਿਹੜੇ ਸਰਟੀਫਿਕੇਟ ਦਿੱਤੇ ਜਾਣੇ ਹੈਗੇ ਆ। ਸੋ ਬੱਚਿਆਂ ਨੂੰ ਆਰਟ ਦੇ ਨਾਲ ਜੋੜਿਆ ਕਰੋ। ਆਰਟ ਦਾ ਮਤਲਬ ਇਹ ਆ ਵੀ ਉਹ ਕੁਦਰਤ ਦੇ ਨਾਲ ਵੀ ਜੁੜਦੇ ਹੈਗੇ ਆ। ਛੁੱਟੀਆਂ ਅੱਜ ਕੱਲ੍ਹ ਬੱਚਿਆਂ ਨੂੰ, ਜਿਨ੍ਹਾਂ ਦੇ ਜਿਹੜੇ ਦੂਰ ਦਰਾਡੇ ਵੀ ਰਹਿੰਦੇ ਆ ਫ੍ਰਿਜ਼ਨੋ ਤੋਂ, ਉਹਨਾਂ ਦੇ ਰਿਸ਼ਤੇਦਾਰ ਦੋਸਤ ਮਿੱਤਰ ਹੁੰਦੇ ਆ, ਉੱਧਰ ਆਊਟਿੰਗ ਕਰ ਲਓ, ਨਾਲੇ ਹਫ਼ਤਾ ਕੁ ਰਿਸ਼ਤੇਦਾਰਾਂ ਦੇ ਲੈ ਲਓ ਤੇ ਨਾਲੇ ਗਰਮੀ ਦੇ ਵੀ ਥੋੜ੍ਹੇ ਜਿਹੇ ਨਜ਼ਾਰੇ ਲੈ ਲਿਓ। ਤੇ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜਾ ਆ ਇਸ ਕੈਂਪ ਦੇ ਵਿੱਚ ਜਿਹੜਾ ਰਜਿਸਟਰ ਕਰਾਓ ਨਾਮ। 30 ਤੋਂ ਵੱਧ ਬੱਚਿਆਂ ਦੇ ਨਾਮ ਆਲਰੇਡੀ ਆ ਚੁੱਕੇ ਹੈਗੇ ਆ। ਸੋ ਕਿਉਂਕਿ ਉਸ ਹਿਸਾਬ ਦੇ ਨਾਲ ਜਿਹੜੇ ਟਾਈਮ ਆ ਉਹ ਐਡਜਸਟ ਕੀਤਾ ਜਾ ਸਕੇ ਵੀ ਕਿੰਨੇ ਬੱਚੇ ਕਿਹੜੀ ਗਰੁੱਪ ਦੇ ਵਿੱਚ ਹੋਣੇ ਹੈਗੇ ਆ, ਤੇ ਕਿੰਨਾ ਜਿਹੜਾ ਟਾਈਮ ਉਹਨਾਂ ਨੂੰ ਦੇਣਾ ਹੈਗਾ। ਜੀ ਬਿਲਕੁਲ, ਤੇ ਕਾਲ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ 408-272-5200 408-272-5200।
ਜੀ ਬਿਲਕੁਲ। ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਅੱਗੇ ਤੁਸੀਂ ਸਰਵਣ ਕਰੋਗੇ ਸ਼ਾਮ ਦੇ ਦੀਵਾਨ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।